1929 ਦਾ ਸਾਲ ਸੀ। ਲਾਹੌਰ ਦੀ ਗਲੀਆਂ ਵਿੱਚ ਗੁੱਸਾ ਵੀ ਸੀ ਤੇ ਜਜ਼ਬਾ ਵੀ। ਇੱਕ ਜਵਾਨ, ਇੱਕ ਤਰਕਾਨ ਦਾ ਪੁੱਤਰ ਜਿਸ ਦੇ ਦਿਲ ਵਿੱਚ ਇਸ਼ਕ ਰਸੂਲ ਦੀ ਲੋ ਭੜਕ ਰਹੀ ਸੀ। ਜਦੋਂ ਉਸਨੇ ਆਪਣੇ ਮੌਲਾ ਦੀ ਤੋਹੀਨ ਸੁਣੀ, ਉਹ ਚੁੱਪ ਨਾ ਰਿਹਾ। ਉਸਨੇ ਫੈਸਲਾ ਕੀਤਾ, ਦੁਨੀਆ ਚਾਹੇ ਕੁਝ ਵੀ ਕਹੇ, ਆਪਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਲਈ ਜਾਨ ਵੀ ਕੁਰਬਾਨ ਕਰ ਦੇਵਾਂਗਾ। ਅੱਜ ਸਾਡੀ ਧਰਤੀ ਉਸ ਸ਼ਖਸ ਦਾ ਨਾਮ ਫਖਰ ਦੇ ਨਾਲ ਲੈਂਦੀ ਹੈ, ਗਾਜ਼ੀ ਇਲਮ ਦੀਨ ਸ਼ਹੀਦ। अस्सलामुअलैकुम, वेलकम करना ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ। ਮੈਂ ਹਾਂ ਤੁਹਾਡਾ ਆਪਣਾ ਪੰਜਾਬੀ ਮੁਸਾਫਰ ਤੇ ਮੈਂ ਅੱਜ ਮੌਜੂਦ ਹੈਗਾ ਮੈਂ ਲਾਹੌਰ ਮਿਆਨੀ ਸਾਹਿਬ ਕਬਰਸਤਾਨ ਦੇ ਕੋਲ। ਇੱਥੇ ਇੱਕ ਐਸੇ ਆਸ਼ਿਕ ਰਸੂਲ ਦੇ ਕਬਰ ਤੇ ਆਏ ਆ ਜਿਹੜਾ ਨਾ ਕੋਈ ਆਲਮ ਸੀ ਨਾ ਕੋਈ ਫਾਜ਼ਲ ਸੀ, ਬਟ ਇੱਕ ਸਾਦਾ ਇਨਸਾਨ ਜਿੰਦਾ ਰੂਹ ਜਿੰਦਾ ਦਿਲ ਇਸ਼ਕ ਨਬੀ ਦੇ ਨਾਲ ਭਰਿਆ ਹੋਇਆ ਸੀ। ਅੱਜ ਉਹਦਾ ਉਰਸ ਹੈਗਾ 31 ਅਕਤੂਬਰ 2025 ਹੈ। ਅੱਜ ਤੋਂ ਠੀਕ 96 ਸਾਲ ਪਹਿਲੇ 31 ਅਕਤੂਬਰ 1929 ਨੂੰ ਮੀਆਂ ਵਾਲੀ ਜੇਲ੍ਹ ਦੇ ਵਿੱਚ ਉਹਨੂੰ ਸਜ਼ਾਏ ਮੌਤ ਹੋਈ। ਤੇ ਲਾਹੌਰ ਦੇ ਵਿੱਚ ਜਦੋਂ ਉਹਦਾ ਜਸਦੇ ਖਾਕੀ ਲੈ ਕੇ ਆਏ ਤੇ ਫਰੰਗੀ ਗੌਰਮੈਂਟ ਉਸ ਟਾਈਮ ਦੀ ਜਿਹੜੇ ਬ੍ਰਿਟਿਸ਼ ਹੈਗੇ ਸਨ ਉਹ ਵੀ ਹੈਰਾਨ ਹੋ ਗਏ ਸੀ ਕਿ ਲੱਖਾਂ ਦਾ ਮਜਮਾ ਉਹਨੂੰ ਸਪੁਰਦੇ ਖਾਕ ਕਰਨ ਆਇਆ। ਅੱਜ ਉਹਦੇ ਮੇਲੇ ਤੇ ਆਏ ਆ, ਉਹਦਾ ਮੇਲਾ ਵੇਖਨੇ ਆ, ਨਾਲ ਉਹਦੀ ਹਯਾਤੀ ਦੇ ਬਾਰੇ ਉਹਦੀ ਹਿਸਟਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਚਲਿਏ ਫਿਰ ਆਪਣੀ ਵੀਡੀਓ ਨੂੰ ਵਧਾਉਂਦੇ ਆ। ਮੇਰੇ ਨਾਲ ਇਸ ਵੀਡੀਓ ਦੇ ਵਿੱਚ ਮੇਰੇ ਦੋਸਤ ਮੁਹੰਮਦ ਅਜ਼ਰ ਨਾਲ ਹੀ ਨੇ ਤੇ ਚੱਲਨੇ ਆ, ਇਸ ਵੀਡੀਓ ਨੂੰ ਸਟਾਰਟ ਕਰਨੇ ਆ ਤੇ ਮੇਲਾ ਵੇਖਨੇ ਆ, ਨਾਲ ਤੁਹਾਨੂੰ ਵੀ ਵਿਖਾਉਂਦੇ ਆ, ਨਾਲ ਉਹਨਾਂ ਦੀ ਹਯਾਤੀ ਤੁਹਾਡੇ ਨਾਲ ਸ਼ੇਅਰ ਕਰਨੇ ਆ। एक फुल लै रहे हैं, फुल लैके चलने अंदर हूँ दरबार शरीफ के दरबार शरीफ देखने नाल काफ़ी लोगों ने बाहर दुकाना लाई हुई हैं, वो भी तुहानू विखाने। यह रोड है, सब तो पहला असी रोड क्रॉस करांगे क्योंकि यह रोड दरम्यान दे विच रोड तुहानू नज़र आ रहा है। इस पासे भी कब्रस्तान है मियानी साहब तो इस पासे भी टोटल इनका रकबा जिहड़ा ना 60 एकड़ के उत्ते है वे जिहड़ा कब्रस्तान है। तो मुगल दौर के विच कब्रस्तान बनाया गया ते रोड क्रॉस कर लिए। शुरू दे विच ही दुकानां जिहड़ियां हैगियां मेलियां दे विच अक्सर तुसीं वेखिया होना, कतलम्मा पिया, अंदर रस्से पे ने, दुकानां सजियां होईयां मेलियां दे विच। अक्सर दुकानां जिहड़ियां हैगियां शुरू च ही लग जांदियां हैगियां। गाजी साहब की हिस्टरी लिखी हुई है, उन्हों का फोटो हैगा वे। मेलियां दे विच अक्सर जिहड़ा हैगा ना इंज ही दुकानां पहले लग जांदियां हैगियां। ते इह कब्रिस्तान हैगा वे, इधर भी कब्रिस्तान हैगा वे। इह इनदी एंट्रेंस हैगी, इत्थों एंट्रेंस एंट्रेंस हैगी। राइट साइड के उत्ते भी दुकाना ने फुल दियां। सारा कब्रिस्तान हैगा वे। गाजी इलम दीन शहीद का पूरा नाम इलम दीन सी। आप दी पैदाइश लाहौर दे विच 4 दिसंबर सन 1908 ਨੂੰ ਹੋਈ। आप दा ताल्लुक एक गरीब घराने नाल सी। आप दे वालिद साहब दरकान दा काम करते सन। आप गरीब घर दे पुत्र सन। स्कूल शुरू तो ही नहीं गए, स्कूल दी तालीम हासिल नहीं की, पर दीन नाल लगाओ, दीन नाल मुहब्बत बचपन तो ही सी। सन 1920 विच लाहौर च एक हिंदू पब्लिशर राजपाल ने एक गुस्ताखाना किताब छापी। किताब विच नाउज़बिल्ला नबी पाक सल्लल्लाहु अलैहि वसल्लम दी तौहीन की गई सी। मुसलमान पूरे हिंदुस्तान विच मुजाहरे करन लग पे, पर अंग्रेज़ हुकूमत ने राजपाल नूं रिहा कर दिता। यह गल इलम दीन दे दिल विच अग बन गई। वो कहन लगा, उस जिंदगी दा फायदा ही नहीं जे अपने नबी पाक सल्लल्लाहु अलैहि वसल्लम दी शान दी हिफाजत ही ना कर सकीए, उस जिंदगी किस कम दी। ते कहंदे ने सन 1929 दे विच ही इलम दीन ने राजपाल दी दुकान ते जाके छुरी दे नाल उहदे ते वार कीता ते उहनूं मार दिता। अंग्रेज़ हुकूमत ने इलम दीन नूं गिरफ्तार कर लिया
ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ। ਪਰ ਇਲਮਦੀਨ ਨੂੰ ਫਖਰ ਸੀ। ਉਹ ਕਹਿਣ ਲੱਗਾ, ਮੈਂ ਮੌਤ ਤੋਂ ਨਹੀਂ ਡਰਦਾ, ਮੈਂ ਤੇ ਰਸੂਲ ਦਾ ਆਸ਼ਿਕ ਹਾਂ। ਕੇਸ ਲੜਨ ਲਈ ਮੁਹੰਮਦ ਅਲੀ ਜਿਨਾਹ ਨੇ ਵਕਾਲਤ ਕੀਤੀ। ਜਿਨਾਹ ਸਾਹਿਬ ਕਹਿੰਦੇ ਸਨ, ਮੈਨੂੰ ਫਖਰ ਹੈ ਕਿ ਮੈਂ ਅੱਜ ਇੱਕ ਆਸ਼ਿਕ ਰਸੂਲ ਦਾ ਕੇਸ ਲੜ ਰਿਹਾ ਹਾਂ। ਪਰ ਅੰਗਰੇਜ਼ ਅਦਾਲਤ ਨੇ ਆਪਣੀ ਫਾਂਸੀ ਦਾ ਫੈਸਲਾ ਬਰਕਰਾਰ ਰੱਖਿਆ। 31 ਅਕਤੂਬਰ 1929 ਨੂੰ ਇਲਮਦੀਨ ਨੂੰ ਮੀਆਂਵਾਲੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਉਸ ਦਾ ਚਿਹਰਾ ਨੂਰ ਨਾਲ ਭਰਪੂਰ ਸੀ। ਹੋਂਠਾਂ ਤੇ ਜ਼ਿਕਰ ਦਾ ਸੁਰ ਸੀ। ਲੱਬੈਕ ਯਾ ਰਸੂਲ ਅੱਲਾ ਦੀ ਆਵਾਜ਼ ਗੂੰਜ ਰਹੀ ਸੀ ਜੇਲ੍ਹ ਦੀ ਦੀਵਾਰਾਂ ਵਿੱਚੋਂ। ਜਦੋਂ ਇਲਮਦੀਨ ਦਾ ਜਸਦੇ ਖਾਕੀ ਲਾਹੌਰ ਪਹੁੰਚਿਆ, ਲੱਖਾਂ ਮੁਸਲਮਾਨ ਇਸ ਦੀ ਇੱਕ ਝਲਕ ਵੇਖਣ ਨੂੰ ਆ ਪਹੁੰਚੇ। ਜਨਾਜ਼ੇ ਵਿੱਚ ਇਤਨਾ ਹਜੂਮ ਸੀ ਕਿ ਅੰਗਰੇਜ਼ ਫੌਜ ਵੀ ਹੈਰਾਨ ਹੋ ਗਈ। ਹਰ ਜ਼ੁਬਾਨ ਤੇ ਨਾਰਾ ਇੱਕੋ ਹੀ ਸੀ, ਗਾਜ਼ੀ ਇਲਮਦੀਨ ਜ਼ਿੰਦਾਬਾਦ। ਉਮੀਦ ਕਰਨਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਵੀਡੀਓ ਚੰਗੀ ਲੱਗੀ ਇਹਨੂੰ ਲਾਈਕ, ਸ਼ੇਅਰ ਤੇ ਕਮੈਂਟ ਦੇ ਵਿੱਚ ਆਪਣੇ ਦਿਲ ਦੀ ਰਾਏ ਮੇਰੇ ਨਾਲ ਜ਼ਰੂਰ ਸ਼ੇਅਰ ਕਰਨਾ। ਮਿਲਦੇ ਹਾਂ ਤੁਹਾਡੇ ਨਾਲ ਕਿਸੇ ਨਵੀਂ ਥਾਂ ਤੇ ਨਵੀਂ ਵੀਡੀਓ ਦੇ ਨਾਲ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ, ਇਸ ਤੋਂ ਵੱਧ ਕੇ ਆਪਣੇ ਆਂਢ ਗੁਆਂਢ ਦਾ। ਰੱਬ ਰਾਖਾ।